ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਦੇਖ ਰਹੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਭਾਰਤ ਦੇ ਵਿੱਚੋਂ ਉੜੀਸਾ ਦੇ ਵਿੱਚੋਂ ਸਾਡੇ ਤੱਕ ਖਬਰ ਪਹੁੰਚੀ ਹੈ ਕਿ ਉੱਥੇ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਜਿਹੜਾ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਉਹਨੂੰ ਤਹਿਸ ਨਹਿਸ ਕਰਨ ਦਾ, ਢਹਿ ਢੇਰੀ ਕਰਨ ਦਾ ਜਿਹੜਾ ਹੁਕਮ ਹੈ ਉਹ ਉੱਥੋਂ ਦੀ ਲੋਕਲ ਗਵਰਨਮੈਂਟ ਵੱਲੋਂ ਦੇ ਦਿੱਤਾ ਗਿਆ। ਜਗਨਨਾਥਪੁਰੀ ਜਿੱਥੇ ਉੜੀਸਾ ਦੇ ਵਿੱਚ ਇਹ ਮੁਕਾਮ ਜਿੱਥੇ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਇਹ ਗੁਰਦੁਆਰਾ ਸਥਿਤ ਹੈ, ਇੱਥੇ ਅਸੀਂ ਦੇਖਦੇ ਹਾਂ ਹਿੰਦੂ ਧਰਮ ਦੇ ਜਿਹੜੇ ਮੇਜਰ ਧਾਮ ਨੇ ਜਗਨਨਾਥਪੁਰੀ ਉਹਨਾਂ ਦੇ ਵਿੱਚੋਂ ਇੱਕ ਹੈ ਤੇ ਉਹਦੀ ਰੈਨੋਵੇਸ਼ਨ ਦੇ ਨਾਮ ਥੱਲੇ ਜਿਹੜਾ ਇਹ ਸਾਰਾ ਪ੍ਰੋਜੈਕਟ ਹੈ ਇਹ ਸਰਕਾਰ ਵੱਲੋਂ ਉਲੀਕਿਆ ਗਿਆ ਤੇ ਇਸੇ ਦੇ ਤਹਿਤ ਜਿਹੜੇ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਉੱਥੇ ਅਸਥਾਨ ਹੈਗਾ, ਇਤਿਹਾਸਕ ਅਸਥਾਨ ਹੈ, ਉਹਨੂੰ ਢਾਹ ਢੇਰੀ ਕਰਨ ਦਾ ਜਿਹੜਾ ਹੁਕਮ ਹੈ ਉਹ ਸਰਕਾਰ ਵੱਲੋਂ ਦਿੱਤਾ ਗਿਆ। ਹਾਲਾਂਕਿ ਜਦੋਂ ਕੋਰਟ ਤੱਕ ਪਹੁੰਚ ਹੋਈ ਹੈ, ਸਰਕਾਰ ਤੱਕ ਪਹੁੰਚ ਕੀਤੀ ਗਈ ਹੈ ਤਾਂ ਹੁਣ ਉਸ ਜਿਹੜਾ ਹੁਕਮ ਸੀ ਉਹਦੇ ਤੇ ਸਟੇ ਲੱਗ ਚੁੱਕਿਆ, ਪਰ ਹਜੇ ਵੀ ਇਹ ਜਿਹੜਾ ਮਾਮਲਾ ਹੈ ਉਹ ਭਖਿਆ ਹੋਇਆ। ਜਿਹੜੀ ਪਬਲਿਕ ਇੰਟਰਸਟ ਲਿਟੀਗੇਸ਼ਨ ਹੈ ਉਹ ਕੋਰਟ ਦੇ ਵਿੱਚ ਫਾਈਲ ਕੀਤੀ ਜਾ ਰਹੀ ਹੈ। ਵੱਖੋ ਵੱਖਰੇ ਥਾਵਾਂ ਤੋਂ ਜਿਹੜੇ ਸਿੱਖ ਐਕਟਿਵਿਸਟ ਹੈਗੇ ਨੇ ਉਹ ਇਨਵੋਲਵ ਹੋ ਰਹੇ ਨੇ ਤੇ ਜਿਹੜਾ ਇਹ ਮਾਮਲਾ ਹੈ ਉਹ ਸੁਰਖੀਆਂ ਫੜਦਾ ਨਜ਼ਰ ਆ ਰਿਹਾ। ਸੋ ਇਹ ਪਰ ਇੱਕ ਇੱਥੇ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਸਰਕਾਰ ਦੀ ਨੀਤੀ ਹੈ, ਅਸੀਂ ਗੁਰਦੁਆਰਾ ਗਿਆਨ ਗੋਦੜੀ ਦੀ ਸਾਡੇ ਸਾਹਮਣੇ ਐਗਜ਼ਾਮਪਲ ਹੈ ਜੋ ਕਿ ਹਰਿਦੁਆਰ ਦੇ ਵਿੱਚ 1984 ਦੇ ਵਿੱਚ ਤਹਿਸ ਨਹਿਸ ਕਰਕੇ ਮਲੀਆ ਮੇਟ ਕਰਕੇ ਅੱਜ ਉੱਥੇ ਸਕਾਊਟਸ ਦਾ ਦਫ਼ਤਰ ਬਣਾਇਆ ਗਿਆ। ਸਿੱਕਿਮ ਦੇ ਵਿੱਚ ਗੁਰਦੁਆਰਾ ਡੋਂਗਮਾਰ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਇੱਕ ਇਤਿਹਾਸਕ ਧਾਰਮਿਕ ਸਿੱਖਾਂ ਦਾ ਅਸਥਾਨ ਹੈ, ਉਹਦੇ ਤੇ ਕਿਵੇਂ ਜਬਰੀ ਕਬਜ਼ਾ ਕੀਤਾ ਗਿਆ ਤੇ ਅੱਜ ਉਹ ਵੀ ਮਾਮਲਾ ਇੱਕ ਸਾਡੇ ਸਾਹਮਣੇ ਹੈ। ਤੇ ਹੁਣ ਜਿਹੜੀ ਇਹ ਜਗਨਨਾਥਪੁਰੀ ਤੋਂ ਸਾਡੇ ਸਾਹਮਣੇ ਘਟਨਾ ਸਾਡੇ ਸਾਹਮਣੇ ਆਈ ਹੈ ਕਿ ਉੱਥੇ ਗੁਰਦੁਆਰਾ ਸਾਹਿਬ ਨੂੰ ਢਹਿ ਢੇਰੀ ਕਰਨ ਦੀ ਇੱਕ ਸਰਕਾਰੀ ਨੀਤੀ ਦੇ ਉੱਤੇ ਇੱਕ ਵੱਡਾ ਇੱਕ ਸਵਾਲੀਆ ਨਿਸ਼ਾਨ ਲੱਗਦਾ ਹੈ ਕਿ ਸਰਕਾਰ ਇਸ ਵਕਤ ਕੀ ਕਰਨ ਜਾ ਰਹੀ ਹੈ ਤੇ ਸਰਕਾਰ ਦੀ ਮਨਸ਼ਾ ਕੀ ਹੈ। ਇੱਕ ਵੱਡਾ ਸਵਾਲ ਸਿੱਖ ਕੌਮ ਦੇ ਸਾਹਮਣੇ ਇਸ ਵਕਤ ਆ ਕੇ ਖੜਾ ਹੋਇਆ। ਸੋ ਇਹ ਜਿਹੜੀ ਸਾਰੀ ਡਿਵੈਲਪਮੈਂਟ ਹੋਈ ਹੈ ਜਾਂ ਇਹ ਜਿਹੜਾ ਸਾਰਾ ਘਟਨਾਕ੍ਰਮ ਇਸ ਵਕਤ ਵਾਪਰਿਆ ਤੇ ਇਹਦੇ ਤੇ ਕੀ ਅਪਡੇਟਸ ਹੈਗੀਆਂ ਨੇ, ਇਹਦੇ ਤੋਂ ਗਰਾਊਂਡ ਜ਼ੀਰੋ ਤੋਂ ਉੜੀਸਾ ਦੇ ਵਿੱਚੋਂ ਜਗਨਨਾਥਪੁਰੀ ਤੋਂ ਸਾਡੇ ਨਾਲ ਇਸ ਵਕਤ ਜਗਦੀਪ ਸਿੰਘ ਜੀ ਜੁੜੇ ਹੋਏ ਆ, ਜਿਹੜਾ ਉੱਥੇ ਗੁਰਦੁਆਰਾ ਸਾਹਿਬ ਹੈ ਜਾਂ ਹੋਰ ਜਿਹੜੇ ਉੱਥੇ ਧਾਰਮਿਕ ਸਿੱਖਾਂ ਦੇ ਸਥਾਨ ਹੈਗੇ ਆ ਉਹਨਾਂ ਦੇ ਪ੍ਰਬੰਧ ਦੇ ਵਿੱਚ ਜਿਹੜੇ ਲੋਕ ਜਿਹੜੇ ਸੇਵਾਦਾਰ ਹੈਗੇ ਆ ਉਹਨਾਂ ਦੇ ਵਿੱਚੋਂ ਇੱਕ ਨੇ ਤੇ ਇਸ ਵਕਤ ਸਾਡੇ ਨਾਲ ਉੜੀਸਾ ਤੋਂ ਫੋਨ ਲਾਈਨ ਤੇ ਜੁੜੇ ਹੋਏ ਆ। ਜਗਦੀਪ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਦੀਪ ਸਿੰਘ ਜੀ, ਮੈਂ ਸ਼ੁਰੂਆਤ ਦੇ ਵਿੱਚ ਮੈਂ ਇਹੀ ਜਾਣਨਾ ਚਾਹੂੰਗਾ ਤੁਹਾਡੇ ਕੋਲੋਂ ਕਿ ਮਾਮਲਾ ਜਿਹੜਾ ਹੈ ਇਹਦੀ ਪਿਛੋਕੜ ਵੀ ਜਾਣਨਾ ਚਾਹੂੰਗਾ ਤੇ ਐਟ ਦ ਸੇਮ ਟਾਈਮ ਇਹ ਸਿਚੁਏਸ਼ਨ ਇੱਥੇ ਤੱਕ ਕਿਵੇਂ ਪਹੁੰਚੀ ਕਿ ਸਰਕਾਰ ਨੇ ਇਹ ਹੁਕਮ ਦਿੱਤਾ ਕਿ ਜਿੱਥੇ ਰੈਨੋਵੇਸ਼ਨ ਦੇ ਨਾਂ ਥੱਲੇ ਜਿਹੜੇ ਗੁਰਦੁਆਰਾ ਸਾਹਿਬਾਨਾਂ ਦੀ ਇਮਾਰਤ ਹੈਗੀ ਹੈ ਉਹਨੂੰ ਢਹਿ ਢੇਰੀ ਕਰ ਦਿੱਤਾ ਜਾਵੇ। ਜੀ ਗੁਰੂ ਪਿਆਰਿਓ, ਮੈਂ ਪਹਿਲੇ ਆਪ ਜੀ ਨੂੰ ਥੋੜਾ ਇਸ ਜਗ੍ਹਾ ਦੇ ਇਤਿਹਾਸ ਬਾਰੇ ਜਾਣੂ ਕਰਾਉਣਾ ਚਾਹੂੰਗਾ ਜੀ। ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੀ ਪਹਿਲੀ ਉਦਾਸੀ ਦੌਰਾਨ ਤਕਰੀਬਨ 1508 ਜਾਂ 1510 ਵਿੱਚ ਜਗਨਨਾਥਪੁਰੀ ਉੜੀਸਾ ਪਹੁੰਚੇ। ਇੱਥੇ ਆ ਕੇ ਮਹਾਰਾਜ ਤਕਰੀਬਨ 2 ਮਹੀਨੇ ਰਹੇ। ਉਹਨਾਂ ਨੇ ਆਪਣੇ ਮੁਬਾਰਕ ਚਰਨ ਪਾਏ ਜੀ। ਕਈ ਤਰ੍ਹਾਂ ਦੇ ਮਹਾਰਾਜ ਨੇ ਇੱਥੇ ਕੌਤਕ ਕੀਤੇ। ਉਹਦੇ ਬਾਅਦ ਸਾਊਥ ਵੱਲ ਜਿੱਥੇ ਸਾਂਗਲਾ ਦਵੀਪ ਆਪਾਂ ਸ਼੍ਰੀਲੰਕਾ ਵੀ ਕਹਿ ਦਿੰਦੇ ਮਹਾਰਾਜ ਚਲੇ ਗਏ। ਆਪਣੇ ਜਗਨਨਾਥਪੁਰੀ ਦੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਵਿਜ਼ਿਟ ਸੀਗੀ, ਇਸ ਦੌਰਾਨ ਆ ਜਿਹੜੇ 3 ਸਥਾਨ ਨੇ ਜਿਨ੍ਹਾਂ ਨੂੰ ਅਸੀਂ ਬੌਲੀ ਮੱਠ, ਮੰਗੂ ਮੱਠ ਔਰ ਪੰਜਾਬੀ ਮੱਠ ਦੇ ਨਾਂ ਤੋਂ ਜਾਣਦੇ ਆ। ਔਰ ਗੁਰੂ ਸਾਹਿਬ ਨੇ ਜਗਨਨਾਥ ਮੰਦਿਰ ਪ੍ਰੈਮਿਸਿਸ ਦੇ ਵਿੱਚ ਹੀ ਆਰਤੀ ਦਾ ਗਾਇਨ ਕਰਕੇ, ਆਰਤੀ ਦਾ ਉਚਾਰਨ ਕਰਕੇ ਸੰਸਾਰ ਨੂੰ ਸਮਝਾਉਣਾ ਕੀਤਾ ਕਿ ਬ੍ਰਹਮੰਡ ਦੇ ਵਿੱਚ ਸੱਚੀ ਸੁੱਚੀ ਆਰਤੀ ਦਾ 24 ਘੰਟੇ ਹੋ ਰਹੀ ਹੈ ਜੀ। ਸਾਡਾ ਵੀ ਜਿਹੜਾ ਜਾਣਾ ਹੋਇਆ ਸੀ, ਮੈਂ ਇੱਕ ਬੜੀ ਇੰਪੋਰਟੈਂਟ ਗੱਲ ਇੱਥੇ ਆਪ ਜੀ ਦੇ ਰਾਹੀਂ ਸਾਰੀ ਸੰਗਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਵੀ ਪੁਰੀ ਦੇ ਵਿੱਚ ਸਭ ਤੋਂ ਇਲਾਵਾ ਕੋਈ ਵੀ ਸਿੱਖ ਪਰਿਵਾਰ ਨਹੀਂ ਹੈ। 60 ਕਿਲੋਮੀਟਰ ਦੇ ਰੇਡੀਅਸ ਦੇ ਅੰਦਰ ਕੋਈ ਵੀ ਸਿੱਖ ਪਰਿਵਾਰ ਨਹੀਂ ਹੈ। ਨੀਅਰੈਸਟ ਭੁਵਨੇਸ਼ਵਰ ਪੈਂਦਾ ਹੈ ਜਿੱਥੇ 100-150 ਪਰਿਵਾਰ ਹੈ। 90 ਕਿਲੋਮੀਟਰ ਤੇ ਕਟਕ ਪੈਂਦਾ, ਉੱਥੇ ਵੀ 250 ਪਰਿਵਾਰ ਹੈਗੇ ਨੇ ਜੀ। ਤੇ 99 ਦੇ ਵਿੱਚ ਇੱਕ ਸੁਪਰ ਸਾਈਕਲੋਨ ਆਇਆ ਸੀ, ਮਹਾ ਚੱਕਰਵਾਤ,
ਜਿਹਦੇ ਵਿੱਚ ਤਕਰੀਬਨ 70,000 ਬੰਦਾ ਜਿਹੜਾ ਵੀ ਕੋਸਟਲ ਏਰੀਆ, ਕੋਸਟਲ ਬੈਲਟ ਹੈਗੀ ਹੈ ਉੜੀਸਾ ਦੀ, ਚੜਾਈ ਕਰ ਗਿਆ ਸੀਗਾ ਜੀ। ਤੇ ਉੱਥੇ ਆਸਾਂ ਦਾ ਨਾਲ ਬਾਬਾ ਸ਼ਮਸ਼ੇਰ ਸਿੰਘ ਜੀ ਦੇ ਆਪਣੇ 400 ਵਲੰਟੀਅਰਸ ਦੇ ਨਾਲ ਜਾਣਾ ਹੋਇਆ। ਉੱਥੇ ਜਾ ਕੇ 3 ਮਹੀਨੇ ਲੰਗਰ ਲਾਏ ਗਏ, ਇਹਨਾਂ ਦੇ ਰੀਹੈਬਿਲਿਟੇਸ਼ਨ ਦੇ ਕਾਰਜ ਕੀਤੇ ਗਏ ਤੇ ਜਦ ਸਾਰੀਆਂ ਸੰਗਤਾਂ ਇਹ ਸੇਵਾ ਨਿਭਾ ਕੇ ਵਾਪਸ ਮੁੜਨ ਲੱਗੀਆਂ ਤਾਂ ਜਗਨਨਾਥਪੁਰੀ ਸਾਨੂੰ ਲੋਕਲ ਕੁਛ ਕਟਕ ਦੇ ਬੰਦੇ ਲੈ ਕੇ ਗਏ ਜੀ ਵੀ ਆਪ ਜੀ ਨੂੰ ਇੱਕ ਗੁਰੂ ਸਾਹਿਬ ਦੇ ਸੰਬੰਧਿਤ ਕੁਝ ਸਥਾਨ ਹੈਗੇ ਨੇ ਜੋ ਸੇਵਾ ਸੰਭਾਲ ਤੋਂ ਵਾਂਝੇ ਨੇ, ਉਹ ਦਿਖਾਉਣਾ ਚਾਹੁੰਦੇ। ਜਦ ਉੱਥੇ ਗਏ ਤੇ ਬੌਲੀ ਸਾਹਿਬ ਦੀ ਤੇ ਇਹਨਾਂ ਸਥਾਨਾਂ ਦੀ ਜਿਹੜੀ ਹਾਲਤ ਦੇਖੀ ਤੇ ਦਿਲ ਬਲੂੰਦ ਰਿਹਾ ਗਿਆ, ਬੜਾ ਦੁੱਖ ਹੋਇਆ। ਬੌਲੀ ਸਾਹਿਬ ਵਿੱਚ ਤਾਂ ਮਹਾਰਾਜ ਦਾ ਪ੍ਰਕਾਸ਼ ਸੀਗਾ, ਲੇਕਿਨ ਉਹ ਜਿਹੜੀ ਜਗ੍ਹਾ, ਉਹਦਾ ਕਬਜ਼ਾ, ਸੇਵਾ ਸੰਭਾਲ ਜਿਹੜੀ ਹੈ ਉਹ ਮਹੰਤ ਔਰ ਪਾਂਡੇ ਕਰਦੇ ਸੀ, ਜਿਨ੍ਹਾਂ ਨੇ ਧੋਤੀਆਂ ਲਾਈਆਂ ਸੀਗੀਆਂ, ਮੂੰਹ ਚ ਪਾਨ ਬੀੜੀ ਤੇ ਗੁਰਮਰਿਆਦਾ ਤੋਂ ਬਿਲਕੁਲ ਹੀ ਉਲਟ। ਦੇਖ ਕੇ ਬਹੁਤ ਹੀ ਜ਼ਿਆਦਾ ਹੈਰਾਨੀ ਹੋਈ ਜੀ ਵੀ ਇੱਥੇ ਤਾਂ ਘੋਰ ਬੇਅਦਬੀ ਹੋ ਰਹੀ ਹੈ। ਆ ਜਿਹੜੇ 2 ਸਥਾਨ ਸੀ, ਮੰਗੂ ਮੱਠ ਜਿੱਥੇ ਗੁਰੂ ਸਾਹਿਬ ਆ ਕੇ ਵਿਸ਼ਰਾਮ ਕੀਤਾ, ਵਿਰਾਜੇ, ਤੇ ਪੰਜਾਬੀ ਮੱਠ। ਇੱਥੋਂ ਜਾਣਕਾਰੀ ਮਿਲੀ ਕਿ 84 ਤੋਂ ਤਕਰੀਬਨ ਸਾਲ 2 ਸਾਲ ਬਾਅਦ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਚੱਕ ਦਿੱਤੇ ਗਏ ਸੀ ਜੀ। ਮਹਾਰਾਜ ਦੇ ਸਰੂਪਾਂ ਨੂੰ ਅਲੋਪ ਕਰ ਦਿੱਤਾ ਗਿਆ ਸੀਗਾ ਤੇ ਉੱਥੇ ਬਾਬਾ ਸ਼੍ਰੀ ਚੰਦ ਜੀ ਦੀ ਮੂਰਤੀ, ਇੱਕ 10x10 ਦਾ ਜਿਹੜਾ ਇਤਿਹਾਸਿਕ ਕਮਰਾ ਹੈਗਾ ਜਿਹੜਾ ਮੱਠ ਦਾ, ਜਿੱਥੇ ਗੁਰੂ ਸਾਹਿਬ ਆਪ ਜਾ ਕੇ ਵਿਰਾਜਮਾਨ ਹੋਏ ਸੀ, ਤੇ ਬਾਅਦ ਦੇ ਸਾਲਾਂ ਵਿੱਚ ਜਗਨਨਾਥ ਜੀ ਦੀ ਜਿਹੜੇ ਇੱਕ ਉੜੀਸਾ ਦੇ ਡਾਇਟੀ ਨੇ ਲੋਕਲ ਜੀ, ਉਹਨਾਂ ਦੀ ਮੂਰਤੀ ਸਥਾਪਿਤ ਕਰ ਦਿੱਤੀ ਗਈ ਸੀ। ਇਮੀਡੀਏਟਲੀ ਪ੍ਰਣ ਕਰ ਲਿਆ ਵੀ ਹੁਣ ਮੁੜ ਕੇ ਵਾਪਸ ਨਹੀਂ ਜਾਣਾ, ਵੀ ਇੱਥੇ ਜ਼ਰੂਰ ਕੋਈ ਨਾ ਕੋਈ ਆਪਣੇ ਸਿੱਖਾਂ ਦੇ ਸਥਾਨ ਤੇ ਗੁਰੂ ਨਾਨਕ ਸਾਹਿਬ ਤੋਂ ਸੰਬੰਧਿਤ ਜੋ ਹੈ ਐਡੀ ਬੜੀ ਰਿਚ ਹਿਸਟਰੀ ਹੈ। ਤੇ ਇੱਥੇ ਨਾਲ ਹੀ ਨਾਲ ਮੈਂ ਆਪ ਜੀ ਨੂੰ ਜਾਣੂ ਕਰਾਉਣਾ ਚਾਹਾਂਗਾ, ਭਾਈ ਹਿੰਮਤ ਸਿੰਘ ਜੀ ਵੀ 50 ਪਿਆਰਿਆਂ ਚੋਂ ਤੀਜੇ ਪਿਆਰੇ, ਇਹ ਜਗਨਨਾਥਪੁਰੀ ਦਾ ਹੀ ਜੰਪਲ ਸੀ ਜੀ। ਬਿਲਕੁਲ। ਇਹਨਾਂ ਦੀ ਵੀ ਕੋਈ ਯਾਦਗਾਰ, ਇਹਨਾਂ ਦਾ ਵੀ ਕੋਈ ਇੱਥੇ ਦਾ ਜਿਹੜਾ ਹਿਸਟੋਰੀਕਲ ਬੈਕਗਰਾਉਂਡ ਹੈ ਉਹ ਵੀ ਅਸੀਂ ਲੱਭਣਾ ਸ਼ੁਰੂ ਕਰ ਦਿੱਤਾ। ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ, ਕੁਝ ਸਾਲਾਂ ਦੇ ਅੰਦਰ ਅੰਦਰ ਗੁਰਦੁਆਰਾ ਆਰਤੀ ਸਾਹਿਬ ਸਥਾਪਿਤ ਕੀਤਾ ਗਿਆ। ਅਕਾਲ ਤਖਤ ਸਾਹਿਬ ਹੋਰ 5 ਤਖਤਾਂ ਦੀ ਮਨਜ਼ੂਰੀ ਹੁਕਮਨਾਮੇ ਰਾਹੀਂ ਲੈ ਕੇ, ਕਿਉਂਕਿ ਆਰਤੀ ਮਹਾਰਾਜ ਨੇ ਟੈਂਪਲ ਪ੍ਰੈਮਿਸਿਸ ਦੇ ਵਿੱਚ ਗਾਇਨ ਕੀਤੀ ਸੀ, ਉਚਾਰਨ ਕੀਤੀ ਸੀ, ਤੇ ਜਗਨਨਾਥ ਮੰਦਿਰ ਪ੍ਰੈਮਿਸਿਸ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਉਣਾ ਤਕਰੀਬਨ ਸਾਡੇ ਲਈ ਇੰਪੋਸੀਬਲ ਸੀ। ਉਹਦੀ ਪਰਮਿਸ਼ਨ ਮਿਲਣੀ ਨਾਮੁਮਕਿਨ ਸੀ ਤੇ ਇੱਕ ਵੱਖਰੀ ਜਗ੍ਹਾ ਲੈ ਕੇ ਇੱਕ ਯਾਦਗਾਰੀ ਸਥਾਨ ਦੇ ਤੌਰ ਤੇ ਸਮੁੰਦਰ ਕਿਨਾਰੇ ਗੁਰਦੁਆਰਾ ਆਰਤੀ ਸਾਹਿਬ ਸਥਾਪਿਤ ਕੀਤਾ ਗਿਆ ਜੀ। ਤੇ ਬੌਲੀ ਸਾਹਿਬ ਦੇ ਇਹਨਾਂ ਸਥਾਨਾਂ ਨੂੰ, ਮੰਗੂ ਮੱਠ ਤੇ ਪੰਜਾਬੀ ਮੱਠ ਨੂੰ ਪ੍ਰਾਪਤ ਕਰਨ ਦੇ ਜਿਹੜੇ ਨੇ ਸ਼ਾਂਤਮਈ ਮੋਰਚੇ ਸ਼ੁਰੂ ਹੋ ਗਏ। ਉੱਥੇ ਸਰਕਾਰਾਂ ਦੇ ਨਾਲ ਗੱਲਬਾਤ ਹੋਈ, ਸਰਕਾਰ ਦੇ ਵਿੱਚ ਕੋਰਟ ਦੇ ਅੰਦਰ, ਉੜੀਸਾ ਹਾਈ ਕੋਰਟ ਦੇ ਅੰਦਰ ਰਿਟਾਂ ਲਾਈਆਂ ਗਈਆਂ। ਤਕਰੀਬਨ ਗੁਰੂ ਪਿਆਰਿਓ 3-3.5 ਸਾਲ ਪਹਿਲੇ ਅਸੀਂ ਬੌਲੀ ਮੱਠ, ਜਿੱਥੇ ਮਹਾਰਾਜ ਦੇ ਪਾਵਨ ਪਵਿੱਤਰ ਸਰੂਪ ਪ੍ਰਕਾਸ਼ ਸੀ ਜੀ, ਉਹਦਾ ਕਬਜ਼ਾ ਲੈਣ 'ਚ ਕਾਮਯਾਬ ਹੋ ਗਏ। ਉੱਥੇ ਸਾਡੇ ਸਿੰਘ ਅਸੀਂ ਆਪ ਜਾਣ ਲੱਗੇ, ਜਿਹੜਾ ਲੋਕਲ ਮਹੰਤ ਹੈ ਉਹਦਾ ਕਬਜ਼ਾ ਤੋੜਿਆ, ਜਿਹੜਾ ਪਿਛਲੇ 350 ਸਾਲ ਤੋਂ ਚੱਲਿਆ ਆ ਰਿਹਾ ਸੀ ਜੀ। ਤੇ ਮਹਾਰਾਜ ਦੀ ਟਹਿਲ ਸੇਵਾ ਜਿਹੜੀ ਹੈ ਉਹ ਆਪਣੇ ਹੱਥੀ ਲੈ ਕੇ ਉੱਥੇ ਪੂਰਨ ਤੌਰ ਤੇ ਗੁਰਮਤਿ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ। ਸੱਚੇ ਪਾਤਸ਼ਾਹ ਨੇ ਬੇਨਤੀਆਂ, ਅਰਦਾਸਾਂ ਜੋਦੜੀਆਂ ਸੰਗਤਾਂ ਦੀਆਂ ਸਾਡੀਆਂ ਸੁਣੀਆਂ। 1 ਜਨਵਰੀ 2019 ਨੂੰ ਉੜੀਸਾ ਸਰਕਾਰ ਮਾਰਫਤ ਆਪਣੇ ਐਂਡੋਮੈਂਟ ਕਮਿਸ਼ਨ ਸਾਨੂੰ ਬੜੇ ਇਤਿਹਾਸਿਕ ਆਰਡਰ ਮਿਲੇ। ਸਰਕਾਰੀ ਤੌਰ ਤੇ ਗੁਰਦੁਆਰਾ ਬੌਲੀ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਹੈਗੀ ਹੈ ਉਹ ਗੁਰਦੁਆਰਾ ਆਰਤੀ ਸਾਹਿਬ ਕੋਲ ਆ ਗਈ ਜੀ। ਉੱਥੇ ਪੂਰਨ ਤੌਰ ਤੇ ਗੁਰਮਰਿਆਦਾ ਜਿਹੜੀ ਹੈਗੀ ਹੈ, ਅਸੀਂ ਉਹਦੇ ਸਰਕਾਰੀ ਆਰਡਰ ਸਾਨੂੰ ਮਿਲ ਗਏ ਮਹਾਰਾਜ ਦੀ ਟਹਿਲ ਸੇਵਾ ਦੇ, ਲੰਗਰ ਲਾਉਣ ਦੇ, ਕੀਰਤਨ ਕਰਨ ਦੇ, ਤੇ ਉੱਥੇ ਜਿਹੜੀ ਹੈ ਇਹ ਗੁਰਮਰਿਆਦਾ ਲਾਗੂ ਹੋ ਚੁੱਕੀ ਹੈ। ਉਹਦੀ ਸੇਵਾ ਵੀ ਦਾਸ ਕਰ ਰਿਹਾ ਹੈ, ਨਾਲ ਬਾਬਾ ਸ਼ਮਸ਼ੇਰ ਸਿੰਘ ਜੀ ਤੇ ਕਰਾ ਰਿਹਾ ਹੈ। ਇਹ ਤਾਂ ਮੈਂ ਹੁਣ ਆਪ ਜੀ ਨੂੰ ਥੋੜਾ ਜਿਹਾ ਇਹਦੀ ਬੈਕਗਰਾਉਂਡ, ਇਤਿਹਾਸ ਤੋਂ ਜਾਣੂ ਕਰਾਇਆ ਹੈ। ਹੁਣ ਜਿਹੜੀ ਕਰੰਟ ਸਿਚੁਏਸ਼ਨ ਤੇ ਅਸੀਂ ਆਉਂਦੇ ਹਾਂ, ਜੋ ਇਹ ਆਪ ਜੀ ਨੇ ਵੀ ਖਬਰਾਂ ਸੁਣੀਆਂ ਹੋਣਗੀਆਂ, ਜੋ ਇਸ ਟਾਈਮ ਮਾਹੌਲ ਬਣਿਆ ਹੋਇਆ ਹੈ।
ਉੜੀਸਾ ਸਰਕਾਰ ਜਗਨਨਾਥ ਮੰਦਿਰ ਦੇ ਕੋਈ 70 ਤੋਂ 72 ਮੀਟਰ ਦੇ ਜਿਹੜੇ ਦਾਇਰੇ ਦੇ ਅੰਦਰ ਜਿੰਨੇ ਵੀ ਰੈਜ਼ੀਡੈਂਸ਼ੀਅਲ ਏਰੀਆਜ਼ ਔਰ ਜਿੰਨੇ ਵੀ ਹੋਰ ਮੱਠ ਆਉਂਦੇ ਨੇ ਇਹਨਾਂ ਨੂੰ ਢਾਹ ਢੇਰੀ ਕਰਨ ਜਾ ਰਹੀ ਹੈ, ਜਿਹਦੇ ਚੋਂ 3 ਮੱਠਾਂ ਨੂੰ ਆਲਰੇਡੀ ਢਾਹ ਢੇਰੀ ਕਰ ਚੁੱਕੀ ਹੈ। ਉੜੀਸਾ ਸਰਕਾਰ ਦਾ ਇੱਕ ਇੱਥੇ ਸਿਕਿਉਰਿਟੀ ਪੁਆਇੰਟ ਆਫ ਵਿਊ ਦਾ ਹਵਾਲਾ ਦੇ ਕੇ ਔਰ ਬਿਊਟੀਫਿਕੇਸ਼ਨ ਸੁੰਦਰੀਕਰਨ ਦਾ ਹਵਾਲਾ ਦੇ ਕੇ ਉੜੀਸਾ ਸਰਕਾਰ ਜਿਹੜੀ ਹੈ 3 ਮੱਠ, ਇੱਕ MR ਮੱਠ ਜੋ 900 ਸਾਲ ਪੁਰਾਣਾ ਇੱਕ ਹਿੰਦੂ ਮੱਠ ਸੀ ਜੀ, ਔਰ ਲਾਂਗੂਲੀ ਮੱਠ, ਇੱਕ ਨਾਂਗੇ ਸਾਧੂਆਂ ਦਾ ਬੜਾ ਅਖਾੜਾ ਮੱਠ ਜੋ ਵੀ ਤਕਰੀਬਨ 600 ਸਾਲ ਪੁਰਾਣਾ ਸੀਗਾ, ਇਹ 3 ਮੱਠਾਂ ਨੂੰ ਢਾਹ ਚੁੱਕੀ ਹੈ। ਲੇਕਿਨ ਉੜੀਸਾ ਸਰਕਾਰ ਨੇ ਆਸ਼ਵਾਸਨ ਦਿੱਤਾ ਹੈ ਔਰ ਆਪਣੀ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਹੈ ਵੀ ਇਹ ਜਿਹੜੇ ਮੱਠ ਨੇ ਇਹਨਾਂ ਨੂੰ ਰੀਡਿਵੈਲਪ, ਰੀਐਸਟੈਬਲਿਸ਼ ਔਰ ਰੀਲੋਕੇਟ ਸਰਕਾਰ ਕਰਕੇ ਦੇਗੀ ਜੀ। ਲੇਕਿਨ ਹੁਣ ਮੁੱਦਾ ਆਉਂਦਾ ਹੈ ਗੁਰੂ ਪਿਆਰਿਓ ਆਪਣੇ ਬੌਲੀ ਮੱਠ, ਸੌਰੀ ਮੰਗੂ ਮੱਠ ਸਾਹਿਬ ਦਾ ਤੇ ਪੰਜਾਬੀ ਮੱਠ ਸਾਹਿਬ ਦਾ ਜੀ। ਇੱਥੇ ਸਿੱਖਾਂ ਦੀ ਵਸੋਂ, ਸਿੱਖਾਂ ਦੀ ਗਿਣਤੀ ਨਾ ਹੋਣ ਕਰਕੇ ਜਿਹੜੇ ਲੋਕਲ ਗੂਨ ਜਾਂ ਅਨਸੋਸ਼ਲ ਐਲੀਮੈਂਟ ਸੀਗੇ ਉਹ ਇਹਨਾਂ ਮੱਠਾਂ ਦੇ ਆਲੇ ਦੁਆਲੇ ਦੀ ਜਿੰਨੀ ਵੀ ਲੈਂਡ ਹੈ ਉਹ ਐਕਰੋਚ ਕਰਦੇ ਹੋਏ ਉਹਦੇ ਉੱਪਰ ਆਪਣੀਆਂ ਦੁਕਾਨਾਂ, ਆਪਣੇ ਹੋਟਲ, ਸ਼ਰਾਬ ਦੀਆਂ ਦੁਕਾਨਾਂ, ਪਾਨ ਦੀਆਂ ਦੁਕਾਨਾਂ, ਇਹ ਸਭ ਬਣਾ ਕੇ ਕਾਬਜ ਹੋ ਗਏ ਸੀ ਜੀ। ਤੇ ਜਿਹੜੇ ਪੰਜਾਬੀ ਮੱਠ ਦੇ ਮਹੰਤ ਨੇ ਉਹ ਤਕਰੀਬਨ 3 ਸਾਲ ਪਹਿਲੇ ਇਹਨਾਂ ਲੋਕਾਂ ਤੋਂ ਡਰ ਕੇ ਉਹ ਜਗ੍ਹਾ ਛੱਡ ਕੇ ਤਕਰੀਬਨ 300 ਕਿਲੋਮੀਟਰ ਦੂਰ ਇੱਕ ਮੰਦਿਰ ਬਣਾ ਕੇ ਉੱਥੇ ਰਹਿਣ ਲੱਗ ਗਏ ਨੇ ਜੀ। ਤੇ ਮੰਗੂ ਮੱਠ ਦੀ ਵੀ ਜਿਹੜੀ ਹੈ ਤਕਰੀਬਨ 90% ਜਿਹੜੀ ਲੈਂਡ ਹੈ ਇਹ ਲੈਂਡ ਮਾਫੀਆ ਨੇ ਔਰ ਲੋਕਲ ਜਿਹੜੇ ਗੂਨਸ ਨੇ ਇਹਨਾਂ ਨੇ ਕਵਰ ਕਰ ਲਈ। ਔਰ ਇੱਥੇ ਦੇ ਵੀ ਜਿਹੜੇ ਮਹੰਤ ਨੇ ਉਹ ਵੀ ਇਹਨਾਂ ਦੇ ਅੱਗੇ ਕੋਈ ਆਪਣਾ ਜ਼ੋਰ ਨਹੀਂ ਚਲਾ ਸਕੇ। ਹੁਣ ਸਰਕਾਰ ਜਦ ਇਹਨਾਂ ਨੂੰ ਤੋੜਨ ਦੀ ਵਾਰੀ ਆਈ ਤੇ ਇਹਦੇ ਬਾਰੇ ਸਰਕਾਰ ਦੀ ਕੋਈ ਵੀ ਇਹਨੂੰ ਰੀਕਨਸਟਰਕਟ ਕਰਨ ਦੀ, ਰੀਹੈਬਿਲਿਟ ਕਰਨ ਦੀ ਕੋਈ ਸਰਕਾਰ ਦੀ ਨੀਤੀ ਨਹੀਂ ਸੀਗੀ ਜੀ। ਕੋਈ ਤਕਰੀਬਨ ਹਫ਼ਤੇ ਪਹਿਲੇ ਸਰਕਾਰੀ ਮਸ਼ੀਨਰੀ ਆ ਗਈ ਤੋੜਨ ਵਾਸਤੇ ਤੇ ਦਾਸ ਨੇ ਪੁਰਜੋਰ ਵਿਰੋਧ ਕੀਤਾ, ਕੁਝ ਸੰਗਤਾਂ ਨਾਲ ਮਦਦ ਵਾਸਤੇ ਆਈਆਂ। ਅਸੀਂ ਇਹਨੂੰ ਇੰਟਰਨੈਸ਼ਨਲੀ, ਨੈਸ਼ਨਲੀ ਮੁੱਦਾ ਬਣਾਇਆ। ਜਿੰਨੇ ਵੀ ਅਸੀਂ ਸਿੱਖ ਸੰਗਤਾਂ ਨੇ ਉਹਨਾਂ ਨੂੰ ਜਾਗਰੂਕ ਕੀਤਾ, ਜਿੰਨੀ ਵੀ ਦੁਨੀਆ 'ਚ ਨਾਨਕ ਨਾਮ ਲੈਵਾ ਸੰਗਤਾਂ ਨੇ ਉਹਨਾਂ ਨੂੰ ਜਾਗਰੂਕ ਕੀਤਾ, ਕਿਉਂਕਿ ਸਾਡੇ ਕੱਲਿਆਂ ਦੇ ਵੱਸ ਦਾ ਨਹੀਂ ਸੀਗਾ ਇਹਨੂੰ ਰੋਕਣਾ ਜੀ। ਸਾਨੂੰ ਨਜ਼ਰ ਨਹੀਂ ਆ ਰਿਹਾ ਸੀਗਾ, ਸਾਨੂੰ ਲੱਗ ਨਹੀਂ ਰਿਹਾ ਸੀਗਾ ਵੀ ਅਸੀਂ ਇੰਨੇ ਸક્ષਮ ਆ ਕਿ ਅਸੀਂ ਇਹਨੂੰ ਇਕੱਲੇ ਰੋਕ ਸਕਾਂਗੇ। ਲੇਕਿਨ ਫਿਰ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ। ਅੱਜ 7 ਦਿਨ ਹੋ ਚੁੱਕੇ ਹਨ, ਸਰਕਾਰੀ ਮਸ਼ੀਨਰੀ ਆ ਕੇ ਖੜੀ ਹੈ, ਲੇਕਿਨ ਇਹ ਇੱਕ ਇੰਟਰਨੈਸ਼ਨਲ ਮੁੱਦਾ ਔਰ ਜਿੰਨੇ ਵੀ ਆਪਣੇ ਸਿੱਖ ਭਰਾ ਨੇ ਉਹ ਹੌਲੀ-ਹੌਲੀ ਸਾਡੀ ਅਪੀਲ ਤੋਂ ਜਾਗਰੂਕ ਹੁੰਦੇ ਜਾ ਰਹੇ ਨੇ। ਤੇ ਸਰਕਾਰੀ ਜਿਹੜੀ ਮਸ਼ੀਨਰੀ ਹੈਗੀ ਆ ਉੱਥੇ ਭਾਵੇਂ ਆ ਕੇ ਖੜੀ ਹੈ, ਲੇਕਿਨ 6 ਤੋਂ 7 ਦਿਨ ਹੋ ਗਏ ਨੇ ਇਹ ਹਲੇ ਅਸੀਂ ਦੋਨੇ ਮੱਠ ਜਿਹੜੇ ਨੇ ਟੁੱਟਣ ਨਹੀਂ ਦਿੱਤੇ ਜੀ। ਤੇ ਪਰਸੋਂ ਵੀ ਸਾਡੇ ਕੋਲ ਦਿੱਲੀ ਤੋਂ ਇੱਕ 4 ਸਿੰਘਾਂ ਦਾ ਡੈਲੀਗੇਸ਼ਨ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਭੇਜਿਆ ਤੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਕਲੈਕਟਰ ਸਾਹਿਬ ਨੂੰ ਵੀ ਮਿਲੇ ਹਾਂ ਤੇ ਕਲੈਕਟਰ ਸਾਹਿਬ ਨੇ ਆਸ਼ਵਾਸਨ ਦਿੱਤਾ ਹੈ, ਹਲੇ ਵਰਬਲ ਆਸ਼ਵਾਸਨ ਦਿੱਤਾ ਹੈ ਕਿ ਆਲੇ ਦੁਆਲੇ ਦਾ ਜਿਹੜਾ ਸਾਰਾ ਇਲਾਕਾ ਹੈ ਉਹ ਤਾਂ ਜ਼ਰੂਰ ਸਰਕਾਰ ਢਾਹ ਕੇ ਆਪਣੇ ਕੰਟਰੋਲ ਦੇ ਅੰਦਰ ਲੈ ਲੇਗੀ ਜੀ। ਜਿਹੜਾ ਪੰਜਾਬੀ ਮੱਠ ਹੈ ਜੀ ਉਹਦੀ 6.5 ਏਕੜ ਜਗ੍ਹਾ ਹੈਗੀ ਹੈ ਠੀਕ ਮੰਦਿਰ ਦੇ ਸਾਊਥ ਗੇਟ ਦੇ ਸਾਹਮਣੇ, ਔਰ ਮੰਗੂ ਮੱਠ ਦੀ ਵੀ ਤਕਰੀਬਨ 3.5-4 ਏਕੜ ਜਗ੍ਹਾ ਹੈਗੀ ਹੈ ਠੀਕ ਜਿਹੜਾ ਮੰਦਿਰ ਦਾ ਮੇਨ ਨਾਰਥ ਈਸਟਰਨ ਗੇਟ ਹੈਗਾ ਉਹਦੇ ਸਾਹਮਣੇ ਜੀ, ਬਿਲਕੁਲ ਸਾਹਮਣੇ ਠੀਕ। ਇਹਨਾਂ ਨੇ ਬਾਕੀ ਜਗ੍ਹਾ ਨੂੰ ਤਾਂ ਐਕਵਾਇਰ ਕਰਨ ਦਾ ਜੋ ਹੈ ਸਰਕਾਰ ਪਿੱਛੇ ਨਹੀਂ ਹਟ ਰਹੀ ਹੈ, ਉਹ ਕਹਿ ਰਹੀ ਹੈ ਕਿ ਅਸੀਂ ਜਗ੍ਹਾ ਐਕਵਾਇਰ ਕਰਾਂਗੇ। ਲੇਕਿਨ ਜਿਹੜਾ ਮੇਨ ਸੈਂਕਟਮ ਮੰਗੂ ਮੱਠ ਦੇ ਅੰਦਰ 10x10 ਦਾ ਉਹ ਕਮਰਾ ਜਿੱਥੇ ਗੁਰੂ ਸਾਹਿਬ ਆ ਕੇ ਸਭ ਤੋਂ ਪਹਿਲੇ ਵਿਰਾਜਮਾਨ ਹੋਏ ਸੀ, ਉਹ ਇਹ ਵਾਅਦਾ ਕਰ ਰਹੇ ਨੇ, ਹਲੇ ਵਰਬਲ ਆਸ਼ਵਾਸਨ ਦੇ ਰਹੇ ਨੇ ਵੀ ਅਸੀਂ ਨਹੀਂ ਤੋੜਾਂਗੇ ਜੀ। ਜਦੋਂ ਇਹ ਮੁਹਿੰਮ ਅਸੀਂ ਸ਼ੁਰੂ ਕੀਤੀ ਹੈ। ਲੇਕਿਨ ਵੀਰ ਜੀ ਇੱਥੇ ਗੱਲ ਕੁਛ ਹੋਰ ਹੈ, ਸਾਡੀ ਜਿਹੜੀ ਡਿਮਾਂਡ ਹੈ ਉਹ ਕੁਛ ਹੋਰ ਹੈ ਜੋ ਹਾਲੇ ਤੱਕ ਸਰਕਾਰ ਮੰਨਣ ਵਾਸਤੇ ਰਾਜੀ ਨਹੀਂ ਹੋ ਰਹੀ। ਇਹ 2 ਪੁਆਇੰਟ ਨੇ, ਬੜਾ ਟੈਕਨੀਕਲੀ ਇਹ ਗੱਲ ਸਮਝਣ ਵਾਲੀ ਹੈ। ਜਿੱਥੇ ਗੁਰੂ ਸਾਹਿਬ ਆ ਕੇ ਵਿਰਾਜੇ, 3 ਵਿੱਚੋਂ ਇੱਕ ਦੀ ਤਾਂ ਸੇਵਾ ਸੰਭਾਲ ਅਸੀਂ ਕਰ ਰਹੇ ਹਾਂ, ਜਿਹਨੂੰ ਅਸੀਂ ਬਚਾਉਣ ਤੋਂ ਵਿੱਚ ਕਾਮਯਾਬ ਹੋ ਚੁੱਕੇ ਹਾਂ, ਜਿਹਨੂੰ ਆਪਾਂ ਬੌਲੀ ਮੱਠ ਕਹਿੰਦੇ ਹਾਂ।
ਜੀ ਇਹ ਜਿਹੜੇ ਦੋ ਪੁਆਇੰਟ ਨੇ, ਕੱਲ ਨੂੰ ਜੇ ਇਨਕਰੋਚਮੈਂਟ ਦੇ ਨਾਂ ਤੇ ਆਲੇ ਦੁਆਲੇ ਦੀ ਜਿੰਨੀ ਜਗ੍ਹਾ ਹੈਗੀ ਹੈ ਉਹ ਤੋੜ ਕੇ ਔਰ ਸਰਕਾਰ ਐਕਵਾਇਰ ਕਰ ਲੈਂਦੀ ਹੈ ਬਿਊਟੀਫਿਕੇਸ਼ਨ ਦੇ ਨਾਂ ਤੇ, ਉੱਥੇ ਕੱਲ ਨੂੰ ਸੋਹਣੇ ਫਾਊਂਟੇਨ ਲਾ ਦਿੰਦੀ ਹੈ ਜਾਂ ਕੱਲ ਨੂੰ ਉੱਥੇ ਹੋਰ ਕੋਈ ਸਟੈਚੂ ਮੂਰਤੀਆਂ ਸਥਾਪਿਤ ਕਰ ਦਿੰਦੀ ਹੈ। ਕੱਲ ਨੂੰ ਇਹ ਜਿਹੜੇ ਦੋ ਸਥਾਨ ਨੇ ਇਹ ਦੋ ਹਿੰਦੂ ਮੰਦਿਰਾਂ ਦੇ ਤੌਰ ਤੇ ਪ੍ਰਚਲਿਤ ਹੋ ਜਾਣਗੇ। ਇਹਨਾਂ ਦਾ ਜਿਹੜਾ ਸਿੱਖ ਇਤਿਹਾਸ ਦੇ ਨਾਲ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਨਾਲ ਜਿਹੜਾ ਲਿੰਕ ਹੈ ਉਹ ਖਤਮ ਹੋ ਜਾਏਗਾ। ਅਸੀਂ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਕਿ ਜਿੱਦਾਂ ਇਹ ਦੋ ਜਿਹੜੇ ਸਥਾਨ ਨੇ, ਇੱਥੇ ਪਹਿਲੇ ਗੁਰੂ ਸਾਹਿਬ ਦਾ ਪ੍ਰਕਾਸ਼ ਸੀ, ਪਾਵਨ ਪਵਿੱਤਰ ਸਰੂਪ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇੱਥੇ ਸੀਗੇ, ਇਹ ਦੋਨੋਂ ਸਥਾਨ ਮੁੜ ਸਿੱਖਾਂ ਨੂੰ ਦਿੱਤੇ ਜਾਣ ਔਰ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਜਾਏ। ਭਾਵੇਂ ਉਹ ਥੋੜੀ ਜਗ੍ਹਾ ਹੀ ਸਰਕਾਰ ਦੇ, ਚਾਹੇ ਸਰਕਾਰ ਡਿਵੈਲਪ ਕਰਕੇ ਦੇ ਸਿੱਖਾਂ ਨੂੰ, ਚਾਹੇ ਸਾਡੇ ਹਵਾਲੇ ਕਰਦੇ, ਅਸੀਂ ਡਿਵੈਲਪ ਕਰ ਲਾਂਗੇ ਜੀ। ਵੀ ਇਹ ਇੱਕ ਪਾਸੇ ਤਾਂ ਅਸੀਂ 550 ਸਾਲਾ ਮਹਾਰਾਜ ਦਾ ਪੂਰੇ ਵਰਲਡ ਦੇ ਅੰਦਰ, ਈਵਨ ਵੱਖ-ਵੱਖ ਕੰਟਰੀਆਂ ਦੇ ਅੰਦਰ ਮਨਾ ਰਹੇ ਹਾਂ, ਪਾਕਿਸਤਾਨ ਜਾ ਕੇ ਵੀ ਅਸੀਂ ਮਨਾ ਰਹੇ ਹਾਂ। ਦੂਜੇ ਪਾਸੇ ਹਿੰਦੁਸਤਾਨ ਦੇ ਅੰਦਰ ਜਿਹੜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਆਈਡੀਓਲੋਜੀ ਸੀਗੀ ਉਹ ਇਹੀ ਸੀ, ਵੱਖ-ਵੱਖ ਥਾਵਾਂ ਤੇ ਜਾ ਕੇ ਜਿਹੜੇ ਉਸ ਟਾਈਮ ਰਿਲੀਜੀਅਸ ਸੈਂਟਰ ਸੀਗੇ, ਭਾਵੇਂ ਹਰਿਦੁਆਰ, ਭਾਵੇਂ ਮੱਕਾ ਮਦੀਨਾ ਜੀ, ਭਾਵੇਂ ਜਗਨਨਾਥਪੁਰੀ, ਗੁਰੂ ਸਾਹਿਬ ਨੇ ਜਾ ਕੇ ਕਿਸੇ ਨਾ ਕਿਸੇ ਆਪਣੇ ਕੌਤਕ ਰਾਹੀਂ ਇਹਨਾਂ ਨੂੰ ਸਮਝਾਣਾ ਕੀਤਾ ਤੇ ਗੁਰੂ ਸਾਹਿਬ ਨੇ ਸਾਂਝੀ ਵਾਲਤਾ ਦੀ ਤੇ ਇੱਕ ਪਰਿਪੂਰਨ ਪਰਮਾਤਮਾ ਪਰਮੇਸ਼ਵਰ ਨਿਰਾਕਾਰ ਸਰੂਪ ਦੀ ਜਿਹੜੀ ਆਈਡੀਓਲੋਜੀ ਹੈ ਉਹ ਦਿੱਤੀ ਜੀ। ਤੇ ਇਹ ਤਾਂ ਬੇਸਿਕਲੀ ਸਾਡੀ ਸਿੱਖਾਂ ਦੀ ਜਿਹੜੀ ਆਈਡੀਓਲੋਜੀ ਖਤਮ ਕਰਨ ਵਾਲੀ ਗੱਲ ਹੈ। ਅੱਜ ਮੌਕਾ ਹੈ, ਅੱਜ ਸਰਕਾਰ ਜਿਹੜੀ ਹੈ, ਜੇ ਬਹੁਤ ਸੋਹਣੀ ਗੱਲ ਹੈ, ਅਸੀਂ ਸਰਕਾਰ ਨੂੰ ਵੀ ਇਹੀ ਕਹਿ ਰਹੇ ਹਾਂ ਵੀ ਅਸੀਂ ਡਿਵੈਲਪਮੈਂਟ ਦੇ ਅਗੇਂਸਟ ਨਹੀਂ ਹੈਗੇ। ਬਿਲਕੁਲ ਸਰਕਾਰ ਡਿਵੈਲਪ ਕਰੇ, ਜੇ ਇਹਨੂੰ ਹੈਰੀਟੇਜ ਸਿਟੀ ਬਣਾਉਣਾ ਚਾਹੁੰਦੀ ਹੈ ਜਗਨਨਾਥਪੁਰੀ ਨੂੰ, ਜੋ ਕਿ ਮੋਦੀ ਗਵਰਨਮੈਂਟ ਦਾ ਵੀ ਪੂਰਾ ਜਿਹੜੀ ਸਟੇਟ ਗਵਰਨਮੈਂਟ ਹੈ ਬੀਜੇਡੀ ਦੀ, ਬੀਜੂ ਜਨਤਾ ਦਲ, ਉਹਨੂੰ ਸਪੋਰਟ ਹੈ ਜੀ। ਕੋਈ ਤਕਰੀਬਨ 5 ਸਿਟੀਜ਼ ਜਿਹੜੀਆਂ ਨੇ ਇਹਨਾਂ ਨੇ ਇੰਡੀਆ ਦੇ ਵਿੱਚ ਆਇਡੈਂਟੀਫਾਈ ਕੀਤੀਆਂ ਨੇ ਜਿਹਨੂੰ ਇਹ ਵਰਲਡ ਹੈਰੀਟੇਜ ਸਿਟੀ ਬਣਾਉਣਾ ਚਾਹੁੰਦੇ ਆ, ਜਿਹਦੇ ਚ ਜਗਨਨਾਥਪੁਰੀ ਹੈ, ਬਨਾਰਸ ਹੈ। ਅਸੀਂ ਸਰਕਾਰ ਨੂੰ ਅਪੀਲ ਕੀਤੀ ਹੈ ਵੀ ਅਸੀਂ ਤੁਹਾਡੇ ਡਿਵੈਲਪਮੈਂਟ ਵਰਕ ਦੇ ਅੱਗੇ ਨਹੀਂ, ਲੇਕਿਨ ਐਟ ਦੀ ਕਾਸਟ ਆਫ ਸਾਡੇ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਸਥਾਨਾਂ ਦੇ ਅਸੀਂ ਬਿਲਕੁਲ ਵੀ ਇਹ ਹੋਣ ਨਹੀਂ ਦਾਂਗੇ, ਅਸੀਂ ਅਲਾਉ ਨਹੀਂ ਕਰਾਂਗੇ ਜੀ। ਸਾਡੇ ਜਿਹੜੇ ਪਾਵਨ ਪਵਿੱਤਰ ਸਥਾਨ ਨੇ ਇਹ ਗੁਰੂ ਸਾਹਿਬ ਤੋਂ ਲਿੰਕ ਰੱਖਦੇ ਨੇ, ਬਲਕਿ ਬਾਅਦ ਦੇ ਵਿੱਚ ਇੱਕ ਭਾਈ ਅਲਮਸਤ ਹੋਏ ਨੇ ਜਿਨ੍ਹਾਂ ਨੂੰ ਛਠਮ ਪਾਤਸ਼ਾਹ ਨੇ ਨਾਨਕ ਮਤਾ ਸਾਹਿਬ ਉੱਤਰਾਖੰਡ ਵਿੱਚ ਜੋ ਸਥਿਤ ਹੈ ਉੱਥੋਂ ਭੇਜਿਆ ਤੇ ਇੱਥੇ ਪ੍ਰਚਾਰ ਪ੍ਰਸਾਰ ਦੀ ਉਹਨਾਂ ਦੀ ਡਿਊਟੀ ਲਾਈ ਜੀ। ਉਹਨਾਂ ਨੇ ਅੱਗੇ ਇਹ ਜਿਹੜੇ 3 ਮੱਠ ਨੇ ਇਹਨਾਂ ਦੀ ਕਾਰ ਸੇਵਾ ਕਰਾ ਕੇ ਇਹਨਾਂ ਨੂੰ ਡਿਵੈਲਪ ਕੀਤਾ ਤੇ ਬਾਅਦ ਦੇ ਵਿੱਚ ਇਤਿਹਾਸ ਦੱਸਦਾ ਹੈ ਕਿ 16ਵੀਂ ਸ਼ਤਾਬਦੀ ਦੇ ਮਿਡ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਜਦ ਅਸਾਮ ਗਏ ਨੇ, ਅਸਾਮ ਦੇ ਰਾਜੇ ਦੀ ਸੰਧੀ ਕਰਾਈ ਹੈ ਮੁਗਲਾਂ ਦੇ ਨਾਲ ਜੀ, ਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਸੱਚੇ ਪਾਤਸ਼ਾਹ ਆਪਣੇ ਮੁਬਾਰਕ ਚਰਨ ਇਹਨਾਂ ਸਥਾਨਾਂ ਤੇ ਪਾਏ ਤੇ ਜਿਹੜੀ ਕੱਚੀ ਬੌਲੀ ਸੀਗੀ, ਕੱਚੀ ਮਿੱਟੀ ਦੀ ਬੌਲੀ ਸੀ ਜੀ, ਉਹਨੂੰ ਪੱਕਾ ਕਰਾਇਆ ਜੀ। ਉਹਦੇ ਅੰਦਰ ਪੱਥਰਾਂ ਦਾ ਬਹੁਤ ਹੀ ਸੋਹਣਾ ਕੰਮ ਜੋ ਅੱਜ ਵੀ ਸੰਗਤਾਂ ਉੱਥੇ ਆ ਕੇ ਦਰਸ਼ਨ ਕਰਕੇ ਦੇਖ ਸਕਦੀਆਂ ਨੇ, ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਦੁਆਰਾ ਕੀਤਾ ਗਿਆ ਸੀਗਾ, ਉਹ ਕਰਾਇਆ ਗਿਆ ਸੀ। ਸੋ ਸਾਡੀਆਂ 2 ਪਾਤਸ਼ਾਹੀਆਂ ਇਹਨਾਂ ਸਥਾਨਾਂ ਤੇ ਆਈਆਂ ਹਨ। ਸਿੱਖ ਇਤਿਹਾਸ ਦੇ ਨਾਲ ਬਹੁਤ ਹੀ ਪੁਰਾਣਾ ਗਹਿਰਾ ਰਿਸ਼ਤਾ ਹੈ ਤੇ ਮੈਂ ਆਪ ਜੀ ਦੇ ਚੈਨਲ ਰਾਹੀਂ ਜਿੰਨੀਆਂ ਵੀ ਨਾਨਕ ਨਾਮ ਲੈਵਾ ਸੰਗਤਾਂ ਪੂਰੇ ਵਰਲਡ ਦੇ ਵਿੱਚ ਦਾਸ ਦੀ ਆਵਾਜ਼ ਸੁਣ ਰਹੀਆਂ ਹਨ, ਸਾਰਿਆਂ ਨੂੰ ਪੁਰਜੋਰ ਅਪੀਲ ਕਰਦਾ ਕਿ ਅੱਗੇ ਆਣ, ਸਰਕਾਰਾਂ ਤੇ ਪ੍ਰੈਸ਼ਰ ਬਣਾਇਆ ਜਾਏ, ਸਾਡਾ ਸਹਿਯੋਗ ਕਰਨ ਤਾਂ ਕਿ ਇਹ ਜਿਹੜੇ 2 ਸਥਾਨ ਨੇ ਇਹਨਾਂ ਨੂੰ ਅਸੀਂ ਬਚਾ ਸਕੀਏ, ਮੁੜ ਗੁਰਮਤਿ ਦਾ ਲਾਗੂ ਕਰ ਸਕੀਏ। ਕਿਤੇ ਇਹ ਨਾ ਹੋਵੇ ਵੀ ਆਉਣ ਵਾਲਾ ਜਿਹੜਾ ਇਤਿਹਾਸ ਹੈ ਜਦੋਂ ਲਿਖਿਆ ਜਾਏਗਾ ਤੇ ਕੌਮ ਤੇ ਅਸੀਂ ਆਪ ਆਪਣੇ ਆਪ ਨੂੰ ਕਦੇ ਮਾਫ ਨਾ ਕਰ ਸਕੀਏ ਜੀ। ਬਿਲਕੁਲ, ਇਹਦੇ ਵਿੱਚ ਜਗਦੀਪ ਸਿੰਘ ਜੀ, ਜਿਵੇਂ ਅਸੀਂ ਮੈਂ ਇੰਟਰੋਡਕਸ਼ਨ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਵੀ ਇਹ ਕਿਤੇ ਨਾ ਕਿਤੇ ਜਿਹੜੀ ਸਰਕਾਰ ਦੀ ਨੀਤੀ ਹੁੰਦੀ ਹੈ, ਮਨਸ਼ਾ ਹੁੰਦੀ ਹੈ, ਉਹਦੇ ਵਿੱਚ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਖੜਾ ਹੁੰਦਾ ਵੀ ਪਹਿਲਾਂ ਸਾਡੇ ਸਾਹਮਣੇ ਉਹ ਹਰਿਦੁਆਰ ਦੀ ਐਗਜ਼ਾਮਪਲ ਹੈਗੀ ਹੈ, ਫਿਰ ਗੁਰਦੁਆਰਾ ਡੌਂਗਮਾਰ ਦੀ ਐਗਜ਼ਾਮਪਲ ਸਿੱਕਿਮ ਦੇ ਵਿੱਚ ਸਾਡੇ ਸਾਹਮਣੇ ਹੈ ਤੇ ਹੁਣ ਇਹ ਜਗਨਨਾਥਪੁਰੀ ਵੀ, ਜਿੱਥੇ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਜਿਹੜੇ ਇਤਿਹਾਸਕ ਸਥਾਨ ਹੈਗੇ ਆ ਉਹਨਾਂ ਨੂੰ, ਇਤਿਹਾਸ ਨੂੰ ਹੀ ਕਹਿ ਲਓ ਤੇ ਸਿੱਖ ਆਈਡੀਓਲੋਜੀ ਦੇ ਵਿਚਾਰਧਾਰਾ ਦੇ ਉੱਤੇ ਸਿੱਧਾ ਜਿਹੜਾ ਹਮਲਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ। ਸੋ ਇਹਨੂੰ ਜਦੋਂ ਅਸੀਂ ਫਾਈਟ ਬੈਕ ਕਰਨ ਦੀ ਗੱਲ ਕਰਦੇ ਹਾਂ ਜਾਂ ਕਿਵੇਂ ਰੋਕਿਆ ਜਾ ਸਕਦਾ, ਤਾਂ ਕੀ ਸਮਝਦੇ ਹੋ ਕਿ ਜਿਹੜੇ ਐਫਰਟਸ ਇਸ ਵਕਤ ਹੋ ਰਹੇ ਆ, PIL ਦਾਖਲ ਕਰਨੀ, ਸਰਕਾਰ ਤੱਕ ਪਹੁੰਚ ਕਰਨੀ, ਡੈਲੀਗੇਸ਼ਨਸ ਲੈ ਕੇ ਮਿਲਣਾ, ਕੀ ਇਹ ਇਨਫ ਹੈ? ਇਹ ਵੀਰ ਜੀ, ਮੈਂ ਹਾਲੇ
ਹੈਗਾ, ਅਸੀਂ ਜ਼ੋਰ ਜ਼ਰੂਰ ਲਾ ਰਹੇ ਹਾਂ ਔਰ ਅਸੀਂ ਲਾਉਂਦੇ ਰਹਾਂਗੇ ਆਪਣੇ ਅਖੀਰਲੇ ਸਾਹ ਤੱਕ। ਤਕਰੀਬਨ ਕੋਈ 8 ਜਿਹੜੀਆਂ ਨੇ ਵੱਖ-ਵੱਖ ਸੰਸਥਾਵਾਂ ਨੇ PIL ਜਿਹੜੀ ਹੈ ਉਹ ਦਾਖਲ ਕੀਤੀ ਸੀਗੀ ਸੁਪਰੀਮ ਕੋਰਟ ਦੇ ਅੰਦਰ ਜੀ, ਜੋ ਕਿ ਰਿਜੈਕਟ ਕਰ ਦਿੱਤੀ ਗਈ, ਉਹਦੀ ਹੀਅਰਿੰਗ ਤੱਕ ਨਹੀਂ ਹੋਈ। ਲੇਕਿਨ ਅਸੀਂ ਇੱਕ ਹੋਰ ਰਸਤਾ ਕੱਢਿਆ ਹੈ ਔਰ ਇੱਕ PIL ਜਿਹੜੀ ਹੈ ਅੱਜ ਸੁਪਰੀਮ ਕੋਰਟ ਦੇ ਅੰਦਰ ਫਿਰ ਜਿਹੜੀ ਹੈ ਉਹ ਦਾਖਲ ਹੋਣ ਜਾ ਰਹੀ ਹੈ ਔਰ ਆਪਣੇ ਭਾਈ ਸਾਹਿਬ ਭਾਈ ਹਰਦਿਆਲ ਸਿੰਘ ਜੀ ਹੈਗੇ ਨੇ USA ਤੋਂ ਹੀ, ਉਹਨਾਂ ਦਾ ਮੇਰੇ ਕੋਲ ਕੱਲ ਕਾਲ ਆਇਆ ਤੇ ਉਹਨਾਂ ਨੇ ਵੀ ਇਮੀਡੀਏਟਲੀ ਕੁਝ ਹੋਰ ਚੈਨਲਸ ਦੇ ਉੱਪਰ ਜਿਹੜੀ ਦਾਸ ਦੀ ਅਪੀਲ ਸੁਣੀ ਜੀ, ਤੇ ਉਹਨਾਂ ਨੇ ਵੀ ਇੱਕ ਆਪਣਾ ਚੰਡੀਗੜ੍ਹ ਤੋਂ ਲਾਇਰ ਦਾ ਜਿਹੜਾ ਪੈਨਲ ਹੈ ਉਹ ਕੱਲ ਦਿੱਲੀ ਭੇਜਿਆ ਹੈ। ਅੱਜ ਮੈਂ ਉਹਨਾਂ ਦੇ ਨਾਲ ਵੀ ਮਿਲ ਰਿਹਾ ਹਾਂ ਤੇ ਅੱਜ ਅਸੀਂ PIL ਕੋਰਟ ਦੇ ਅੰਦਰ ਫਾਈਲ ਕਰਨ ਲੱਗੇ ਹਾਂ ਵਿਦ ਅ ਡਿਫਰੈਂਟ ਮੋਡ, ਜੋ ਕਿ ਸਾਨੂੰ ਉਮੀਦ ਹੈ ਜੇ ਸਰਕਾਰਾਂ ਵੱਲੋਂ ਇਹਨੂੰ ਨਾ ਰੋਕਿਆ ਗਿਆ, ਕਿਉਂਕਿ ਇੱਕ ਮੈਂ ਹੋਰ ਫਿਰ ਆਪ ਜੀ ਨੂੰ ਇੱਕ ਗੱਲ ਜਿਹੜੀ ਬਹੁਤ ਇੰਪੋਰਟੈਂਟ ਗੱਲ ਹੈਗੀ ਹੈ ਉਹ ਸਾਰੇ ਸਰੋਤਿਆਂ ਨੂੰ ਵੀ ਮੈਂ ਦੱਸਣਾ ਚਾਹੁੰਦਾ ਹਾਂ ਜੀ ਜ਼ਰੂਰ। 10 ਦਿਨ ਸੁਪਰੀਮ ਕੋਰਟ ਨੇ ਆਪਣਾ ਅਮਿਕਸ ਕੁਐਰੀ ਇੱਕ ਭੇਜਿਆ, ਯਾਨੀ ਕਿ ਆਪਣਾ ਇੱਕ ਡੈਲੀਗੇਸ਼ਨ ਭੇਜਿਆ ਔਰ ਉਸ ਡੈਲੀਗੇਸ਼ਨ ਨੇ ਉੱਥੇ ਵਿਜ਼ਿਟ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਕਿ ਸੁਪਰੀਮ ਕੋਰਟ ਇਸ ਡਿਵੈਲਪਮੈਂਟ ਦੇ ਵਿੱਚ ਸਰਕਾਰ ਦੇ ਨਾਲ ਹੈ ਔਰ ਸਰਕਾਰ ਕੋਈ ਵੀ ਕਿਸੇ ਵੀ ਮੱਠ ਜਾਂ ਸਿੱਖਾਂ ਦੇ ਮੱਠ ਦੇ ਨਾਲ ਕੋਈ ਵੀ ਧੱਕਾ ਨਹੀਂ ਕਰ ਰਹੀ, ਵੀ ਜਿਹੜੇ ਵੀ ਇਹ ਡਿਵੈਲਪਮੈਂਟ ਹੋ ਰਹੀ ਹੈ ਇਹ ਬਿਲਕੁਲ ਠੀਕ ਦਿਸ਼ਾ ਦੇ ਅੰਦਰ ਹੋ ਰਹੀ ਹੈ ਜੀ। ਸੁਪਰੀਮ ਕੋਰਟ ਦੇ ਜਿਹੜੇ ਅਮਿਕਸ ਕੁਐਰੀ ਉਹਦੇ ਰਿਪਰੈਜ਼ੈਂਟੇਟਿਵ ਆਏ ਸੀਗੇ, ਹਾਈ ਅਥਾਰਟੀਆਂ ਆਈਆਂ ਸੀਗੀਆਂ, ਉਹ ਆਪਣੇ ਬਿਆਨ ਦੇ ਕੇ ਜਾ ਚੁੱਕੀਆਂ ਨੇ ਤੇ ਮੈਨੂੰ ਇਸ ਕਰਕੇ ਉਮੀਦ ਬਹੁਤ ਘੱਟ ਹੈ ਵੀ ਸਾਨੂੰ ਸ਼ਾਇਦ ਇੱਥੋਂ ਨਿਆਂ ਮਿਲੇ ਜੀ। ਲੇਕਿਨ ਸਾਡੀ ਜਿਹੜੀ ਮੁਹਿੰਮ ਹੈ ਅੱਜ ਅਸੀਂ ਫਿਰ ਇੱਕ PIL ਜਿਹੜੀ ਦਾਖਲ ਕਰਨ ਜਾ ਰਹੇ ਹਾਂ ਔਰ ਇਹਦੀ ਡੈਫੀਨਿਟਲੀ ਸਾਨੂੰ ਸਾਰਿਆਂ ਨੂੰ ਕਾਮਯਾਬੀ ਮਿਲ ਸਕਦੀ ਹੈ ਇਸ ਥਾਨਾਂ ਨੂੰ ਬਚਾਉਣ ਦੇ ਵਿੱਚ, ਜੇ ਇੰਟਰਨੈਸ਼ਨਲ ਪ੍ਰੈਸ਼ਰ ਜਿਹੜਾ ਹੈ ਉਹ ਕ੍ਰੀਏਟ ਕੀਤਾ ਜਾਏ। ਇੱਧਰ ਅਸੀਂ ਸਰਕਾਰ ਦੇ ਨਾਲ ਡਾਇਲੋਗ ਵਿੱਚ ਹੈਗੇ ਹਾਂ ਔਰ ਸਰਕਾਰ ਦੇ ਨਾਲ ਡਾਇਲੋਗ ਕਰਕੇ ਇੰਟਰਨੈਸ਼ਨਲ ਪ੍ਰੈਸ਼ਰ ਕ੍ਰੀਏਟ ਕਰਕੇ ਹੀ ਅਸੀਂ ਅੱਗੇ ਵੱਧ ਸਕਦੇ ਹਾਂ। ਨਹੀਂ ਤਾਂ ਕੋਰਟਾਂ ਤੋਂ ਇਹ ਦੇਖੋ ਡਾਂਗਮਾਰ ਸਾਹਿਬ ਦਾ ਵੀ ਸਾਨੂੰ ਕੋਰਟ ਤੋਂ ਕਿਆ ਨਿਆਂ ਮਿਲਿਆ, ਨਹੀਂ ਮਿਲਿਆ ਜੀ। ਗਿਆਨ ਗੋਦੜੀ ਦਾ ਵੀ ਸਾਨੂੰ ਕਿਆ ਕੋਰਟ ਤੋਂ ਨਿਆਂ ਮਿਲਿਆ, ਕਿਉਂਕਿ ਹਿੰਦੁਸਤਾਨ ਦੀ ਜਿਹੜੀ ਕੋਰਟ ਪ੍ਰਣਾਲੀ ਹੈ ਇਹ ਸਾਰਿਆਂ ਤੋਂ ਛੁਪੀ ਨਹੀਂ ਹੋਈ ਹੈ ਔਰ ਇਹ ਸਰਕਾਰਾਂ ਤੋਂ ਪ੍ਰਭਾਵਿਤ ਹੁੰਦੀ ਹੈ। ਇੱਥੇ ਨਿਆਂ ਮਿਲਣ ਦੀ ਜਿਹੜੀ ਉਮੀਦ ਹੈ ਉਹ ਮੈਨੂੰ ਕਾਫੀ ਘੱਟ ਹੈ, ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਕੋਸ਼ਿਸ਼ ਜਾਰੀ ਹੈ। ਜਿਹੜਾ ਰਾਈਟ ਪ੍ਰੋਸੀਜਰ ਹੈ ਉਹਦੇ ਅੰਦਰ ਅਸੀਂ ਚੱਲ ਰਹੇ ਹਾਂ। ਬਾਕੀ ਜੇ ਇੰਟਰਨੈਸ਼ਨਲ ਜਿੰਨੇ ਵੀ ਆਪਣੇ ਸਿੱਖ ਸੰਸਥਾਵਾਂ ਜਾਂ ਇੰਡੀਵਿਜੂਅਲਸ ਜਾਂ ਪ੍ਰਭਾਵਸ਼ਾਲੀ ਮੇਰੇ ਸਿੱਖ ਭਰਾ ਦੁਨੀਆ ਦੇ ਵੱਖ-ਵੱਖ ਕੋਨੇ 'ਚ ਬੈਠੇ ਨੇ, ਚੜ੍ਹਦੀ ਕਲਾ ਵਾਲੇ ਸਿੱਖ ਬੈਠੇ ਨੇ, ਉਹਨਾਂ ਨੂੰ ਅਪੀਲ ਹੈ ਜੇ ਇੰਟਰਨੈਸ਼ਨਲ ਪ੍ਰੈਸ਼ਰ ਕ੍ਰੀਏਟ ਕੀਤਾ ਜਾਏ, ਸਾਡਾ ਸਹਿਯੋਗ ਕੀਤਾ ਜਾਏ ਤੇ ਇਹ ਇਟ ਇਜ਼ ਨਾਟ ਇੰਪੋਸੀਬਲ ਜੀ। ਜੇ ਅਸੀਂ ਬੌਲੀ ਸਾਹਿਬ ਦੀ ਪ੍ਰਾਪਤੀ ਕਰ ਸਕਦੇ ਹਾਂ ਤੇ ਇਹ ਦੋ ਸਥਾਨਾਂ ਦੀ ਵੀ ਜਿਹੜੀ ਹੈ ਉਹ ਪ੍ਰਾਪਤੀ ਕੀਤੀ ਜਾ ਸਕਦੀ ਹੈ, ਬਸ਼ਰਤੇ ਰਸਤਾ ਔਰ ਤਰੀਕਾ ਜਿਹੜਾ ਹੈ ਉਹ ਬਿਲਕੁਲ ਸਾਡਾ ਸਹੀ ਹੋਣਾ ਚਾਹੀਦਾ ਹੈ। ਕਈ ਵਾਰ ਕੀ ਹੈ ਕਿ ਅਸੀਂ ਕਰਨਾ ਤਾਂ ਸਭ ਚੰਗਾ ਚਾਹੁੰਦੇ ਹਾਂ ਲੇਕਿਨ ਆਪਣੇ ਵੱਖ-ਵੱਖ ਰਸਤੇ ਅਪਣਾ ਲੈਂਦੇ ਹਾਂ। ਇਕੱਠੇ ਇੱਕ ਜਗ੍ਹਾ ਜ਼ੋਰ ਜਾਂ ਪ੍ਰੈਸ਼ਰ ਲਾਉਣ ਦੀ ਬਜਾਏ ਅਸੀਂ ਅਲੱਗ-ਅਲੱਗ ਜਗ੍ਹਾ ਦੇ ਉੱਪਰ, ਜੋ ਕਿ ਗਰਾਊਂਡ ਰਿਐਲਿਟੀ ਕੁਛ ਮੇਰੇ ਵੀਰ ਨਹੀਂ ਜਾਣਦੇ, ਜੋ ਉੜੀਸਾ ਜਗਨਨਾਥਪੁਰੀ ਨਹੀਂ ਰਹਿੰਦੇ, ਬਾਹਰ ਕਿਤੇ ਰਹਿੰਦੇ ਨੇ ਹਿੰਦੁਸਤਾਨ ਦੇ ਵੱਖ-ਵੱਖ ਕੋਨਿਆਂ ਤੇ, ਆਪਣੇ ਸੈਂਟੀਮੈਂਟਸ ਦੇ ਅੰਦਰ ਆ ਕੇ ਸੈਂਟੀਮੈਂਟਲ ਹੋ ਕੇ ਕਈ ਐਸੇ ਤਰੀਕੇ ਅਪਣਾ ਲੈਂਦੇ ਆ ਤੇ ਉੱਥੇ ਜਿਹੜੀ ਸਾਡੀ ਪਾਵਰ ਹੈ ਨਾ ਉਹ ਡਿਵਾਈਡ ਹੋ ਜਾਂਦੀ ਹੈ ਜੀ। ਫਿਰ ਜਿਹੜਾ ਸਾਡਾ ਪ੍ਰੈਸ਼ਰ ਹੈ ਉਹ ਡਿਵਾਈਡ ਹੋ ਜਾਂਦਾ ਹੈ ਜੀ। ਬਿਲਕੁਲ ਜਗਦੀਪ ਸਿੰਘ ਜੀ, ਜਿੱਥੇ ਤੁਸੀਂ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਇਹ ਜਿਹੜੀ PIL ਅੱਜ ਤੁਸੀਂ ਦੱਸ ਰਹੇ ਹੋ ਫਾਈਲ ਹੋਣ ਜਾ ਰਹੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਕੋਈ ਨਵੀਂ ਡਿਵੈਲਪਮੈਂਟ ਹੁੰਦੀ ਹੈ ਇਸ ਇਸ਼ੂ ਦੇ ਉੱਤੇ ਤੁਹਾਡੇ ਨਾਲ ਜ਼ਰੂਰ ਵਿਚਾਰਾਂ ਦੀ ਸਾਂਝ ਪਾਵਾਂਗੇ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਆਪ ਜੀ ਦੇ TV 84 ਦਾ, ਜੋ ਆਪ ਜੀ ਨੇ ਇਹ ਮੁਹਿੰਮ ਇੱਥੇ ਚੱਲ ਰਹੀ ਹੈ, ਇਹ ਪੂਰੀ ਦੁਨੀਆ ਦੀ ਸਿੱਖ ਸੰਗਤਾਂ ਦੇ ਅੱਗੇ ਲਿਆਉਣ ਦੀ ਜੋ ਆਪ ਜੀ ਨੇ ਇਹ ਚੇਸ਼ਟਾ, ਇਹ ਕਾਰਜ ਕੀਤੇ ਹਨ, ਤੇ ਦਾਸ ਅਤੀ ਧੰਨਵਾਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ, ਇਹ ਸਨ ਜਗਦੀਪ ਸਿੰਘ ਜਿਹੜੇ ਕਿ ਸਾਡੇ ਨਾਲ ਉੜੀਸਾ ਦੇ ਵਿੱਚੋਂ ਫੋਨ ਲਾਈਨ ਤੇ ਬਣੇ ਹੋਏ ਸੀ। ਜਿਵੇਂ ਇਹਨਾਂ ਨੇ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜਾ ਸਾਰਾ ਮਾਮਲਾ ਜਗਨਨਾਥਪੁਰੀ ਦੇ ਵਿੱਚ ਜਿਹੜੇ 2 ਮੱਠ ਸਿੱਖਾਂ ਦੇ ਨਾਲ ਸੰਬੰਧਿਤ ਗੁਰਦੁਆਰਾ, ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਇਤਿਹਾਸਕ ਫੇਰੀ ਦੀ ਗੱਲ ਕਰਦੇ ਹਾਂ, ਪਹਿਲੀ ਉਦਾਸੀ ਦਾ ਜ਼ਿਕਰ ਕਰਦੇ ਹਾਂ, ਉਹ ਉੱਥੇ ਗਏ ਆ ਤੇ ਉਹਨਾਂ ਦੇ ਨਾਲ ਸੰਬੰਧਿਤ ਅਸਥਾਨ ਇਸ ਵਕਤ ਜਿੱਥੇ ਸਰਕਾਰ ਵੱਲੋਂ, ਲੋਕਲ ਗਵਰਨਮੈਂਟ ਵੱਲੋਂ ਜਿਨ੍ਹਾਂ ਨੂੰ ਮੋਦੀ ਸਰਕਾਰ ਦਾ ਵੀ ਥਾਪੜਾ ਹਾਸਲ ਹੈ, ਬਿਊਟੀਫਿਕੇਸ਼ਨ ਦੇ ਨਾਂ ਥੱਲੇ ਉਹਨਾਂ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਹੈ, ਢਾਹ ਢੇਰੀ ਕਰਨ ਦੀ ਜਿਹੜੀ ਲਾਈਨ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਸੋ ਉਮੀਦ ਕਰਦੇ ਹਾਂ ਕਿ ਇਹ ਇੱਕ ਜਿੱਥੇ ਇਤਿਹਾਸ ਸਾਡਾ ਪੰਜਾਬ ਦੇ ਵਿੱਚ ਹੋਵੇ ਜਾਂ ਭਾਰਤ ਭਰ ਦੇ ਵਿੱਚ ਹੋਵੇ, ਉਹਨੂੰ ਸਾਂਭਣ ਦੀ ਜਿਹੜੀ ਇਹ ਕੋਸ਼ਿਸ਼ ਹੈ ਇਹ ਹੋਰ ਅੱਗੇ ਵੱਧ ਸਕੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਜਿਹੜੀ ਵਧੇਰੇ ਜਾਣਕਾਰੀ ਹੈ ਇਸ ਇਸ਼ੂ ਨੂੰ ਮੁੱਖ ਰੱਖਦਿਆਂ ਹੋਇਆਂ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।